ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਬਾਤ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਅਪ੍ਰੈਲ 2026 9 ਵਿਸਾਖ ਨਾਨਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਤੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਿਰਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਭਾਵੇਂ ਅਨਿਸ਼ਚਿਤ ਸਮੇਂ ਲਈ ਅਮਰੀਕਾ ਵੱਲੋਂ ਵਧਾ ਦਿੱਤੀ ਗਈ ਹੈ ਲੇਕਿਨ ਈਰਾਨ ਵੱਲੋਂ ਸਟੇਟ ਆਫ ਹਾਰਮੂਜ਼ ਨੂੰ ਬਲੌਕ ਕਰਨਾ ਅਤੇ ਅਮਰੀਕਾ ਵੱਲੋਂ ਈਰਾਨ ਦੀਆਂ ਸਾਰੀਆਂ ਬੰਦਰਗਾਹਾਂ ਨੂੰ ਬਲੌਕ ਕਰਨ ਦੀ ਜੰਗ ਅਜੇ ਜਾਰੀ ਹੈ। ਸੋ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅਸੀਂ ਬੜੇ ਵੇਰਵੇ ਨਾਲ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਗੱਲ ਕੀਤੀ, ਤਸੱਲੀ ਦਾ ਕਿਤੇ ਨਾ ਕਿਤੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਕਿ ਬਹੁਤ ਚੰਗਾ ਹੋਇਆ ਕਿ ਜਿਹੜਾ ਸੀਜ਼ ਫਾਇਰ ਜੰਗਬੰਦੀ ਮੁੱਕ ਰਹੀ ਸੀ ਬੁੱਧਵਾਰ ਦੀ ਸਵੇਰ ਨੂੰ ਉਸ ਨੂੰ ਆਸਮ ਮੁਨੀਰ ਫੀਲਡ ਮਾਰਸ਼ਲ ਪਾਕਿਸਤਾਨ ਦੇ ਔਰ ਸ਼ਾਹਬਾਜ਼ ਸ਼ਰੀਫ ਉਹਨਾਂ ਦੀ ਰਿਕੁਐਸਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਵਧਾਉਣ ਦਾ ਜਿਹੜਾ ਉਹ ਆਪਣੇ ਟਰੂਥ ਸੋਸ਼ਲ ਦੇ ਉੱਤੇ ਐਲਾਨ ਕੀਤਾ ਸੀ। ਉਹਨਾਂ ਨੂੰ ਹੀ ਉਹਨਾਂ ਨੇ ਕ੍ਰੈਡਿਟ ਦਿੱਤਾ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜੇ 2-3 ਰੀਜ਼ਨ ਇਹ ਦਿੱਤੇ ਸੀ ਕਿ ਈਰਾਨ ਦੀ ਲੀਡਰਸ਼ਿਪ ਫ੍ਰੈਕਚਰਡ ਹੈ, ਉਹ ਇਕੱਠੇ ਹੋ ਕੇ ਜਦੋਂ ਤੱਕ ਪ੍ਰਪੋਜ਼ਲ ਲੈ ਕੇ ਨਹੀਂ ਆਉਂਦੇ ਔਰ ਗੱਲਬਾਤ ਸਿਰੇ ਨਹੀਂ ਚੜ੍ਹਦੀ ਹੈ ਜੰਗਬੰਦੀ ਜਾਰੀ ਰਹੇਗੀ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵੀ ਜਿਹੜਾ ਬਲੌਕੇਡ ਹੈ ਉਹਨਾਂ ਦੀਆਂ ਈਰਾਨ ਦੀਆਂ ਪੋਰਟਸ ਦਾ ਉਹ ਜਾਰੀ ਰਹੇਗਾ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਪਹਿਲਾਂ ਜੇ ਅਸੀਂ 2-3 ਦਿਨ ਦਾ ਮਾਹੌਲ ਦੇਖੀਏ ਤਾਂ ਇੱਕ ਪਾਸੇ ਤਾਂ ਇਹ ਸੀ ਕਿ JD ਵੈਂਸ ਵਾਈਸ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਟੀਮ ਕੁਸ਼ਨਰ ਔਰ ਵਿਟਕੌਫ ਜਿਹੜੇ ਨੇ ਬਸ ਉਹ ਜਹਾਜ਼ 'ਤੇ ਚੜ੍ਹਨੇ ਵਾਲੇ ਨੇ, ਐਨ ਤਿਆਰ ਹੈ ਜਹਾਜ਼। ਔਰ ਪਾਕਿਸਤਾਨ ਵੱਲੋਂ ਵੀ ਜਿਹੜੀਆਂ ਤਿਆਰੀਆਂ ਇਸਲਾਮਾਬਾਦ 'ਚ ਸੀ ਉਹ ਇਸ ਲਿਹਾਜ਼ ਨਾਲ ਹੀ ਸੀ ਕਿ ਬਈ ਇਹ ਆ ਰਹੇ ਨੇ, ਦੂਸਰਾ ਦੌਰ ਗੱਲਬਾਤ ਦਾ ਸ਼ੁਰੂ ਹੋਏਗਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਈਰਾਨ ਜਿਹਦੇ ਕੋਲ ਇਸ ਵੇਲੇ ਸਟ੍ਰੈਟੇਜਿਕ ਜਿਹੜਾ ਉਹ ਜ਼ਿਆਦਾ ਭਾਰ ਹੈ, ਉਹ ਨੈਗੋਸ਼ੀਏਸ਼ਨ 'ਤੇ ਆਉਣ ਤੋਂ ਪਹਿਲਾਂ ਵੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਭਾਰੀ ਪੈਣਾ, ਇਹ ਇੱਕ ਟੈਕਟਿਕ ਵੀ ਹੁੰਦਾ ਨੈਗੋਸ਼ੀਏਸ਼ਨ ਦਾ। ਔਰ ਪ੍ਰੈਜ਼ੀਡੈਂਟ ਟਰੰਪ ਵੀ ਜਿੱਥੇ ਇੱਕ ਪਾਸੇ ਉਹਨਾਂ ਨੇ ਜੰਗਬੰਦੀ ਵਧਾ ਕੇ ਪੀਸ ਨੂੰ ਮੌਕਾ ਦੇਣ ਦੀ ਗੱਲ ਕਹੀ, ਉੱਥੇ ਬਲੌਕੇਡ ਨੂੰ ਜਾਰੀ ਰੱਖਣ ਦਾ ਜਿਹੜਾ ਉਹ ਆਪਣੇ ਆਪ 'ਚ ਕੋਈ ਫਿਰ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਇੱਕ ਪਾਸੇ ਈਰਾਨ ਨੂੰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਤਾਕੀਦ ਕੀਤੀ ਕਿ ਵੀ ਉਹ ਜਿਹੜਾ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹ ਦੇ ਤੇ ਜੇ ਸਟ੍ਰੇਟ ਆਫ ਹਾਰਮੂਜ਼ ਨੂੰ ਉਹ ਖੋਲ੍ਹ ਵੀ ਦਿੰਦਾ ਹੈ ਜਿਹੜਾ ਉਹਨੇ ਜਦੋਂ ਸੀਜ਼ ਫਾਇਰ ਜੰਗਬੰਦੀ ਸ਼ੁਰੂ ਹੋਈ ਇੱਕ ਦਿਨ ਖੋਲ੍ਹਿਆ ਸੀ
ਔਰ ਜਦੋਂ ਅਮਰੀਕਾ ਨੇ ਬਲੌਕੇਡ ਦਾ ਐਲਾਨ ਕੀਤਾ ਉਹਨੇ ਫਿਰ ਉਹਨੂੰ ਕਲੋਜ਼ ਕਰਨ ਦਾ ਐਲਾਨ ਕੀਤਾ ਤੇ ਇਹ ਇੱਕ ਬੇਅਰਥ ਜਿਹੀ ਗੱਲ ਬਣ ਜਾਂਦੀ ਹੈ। ਬਿਲਕੁਲ। ਔਰ ਹੁਣ ਵੀ ਹੋਪ ਤਾਂ ਜਿਹੜੀ ਈਵਨ ਟਰੂਥ ਸੋਸ਼ਲ ਦੇ ਰਾਹੀਂ ਇਹ ਵੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਇੰਡੀਕੇਟ ਵੀ ਕੀਤਾ ਹੈ ਕਿ 2-3 ਦਿਨਾਂ 'ਚ ਗੱਲਬਾਤ ਸ਼ੁਰੂ ਹੋ ਸਕਦੀ ਹੈ। ਪਰ ਕਿਉਂਕਿ ਵਿਦਨ ਵੀ ਜਿਹੜਾ ਅਮਰੀਕਾ ਦੇ ਸਿਸਟਮ ਦੇ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਇਸ ਜੰਗ ਲਈ ਤਿਆਰ ਨਹੀਂ ਸੀ, ਇਸ ਲਈ ਜਿਵੇਂ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਪਲਾਨ A ਪਲਾਨ B ਤੁਸੀਂ ਐਂਟਰ ਕਰਨ ਦੀ ਤੁਹਾਡੀ ਪਲਾਨ ਹੁੰਦੀ ਹੈ ਵੀ ਤੁਸੀਂ ਕੀ ਕੀ ਨਿਸ਼ਾਨੇ ਬਣਾਉਣੇ ਨੇ, ਫਿਰ ਤੁਹਾਡੀ ਐਗਜ਼ਿਟ ਪਲਾਨ ਹੁੰਦੀ ਹੈ। ਬਿਲਕੁਲ। ਸੋ ਨਾ ਐਂਟਰੀ ਪਲਾਨ ਸੀ ਨਾ ਐਗਜ਼ਿਟ ਪਲਾਨ ਸੀ। ਜਿਹੜੀ ਐਕਸਪੈਕਟੇਸ਼ਨ ਸੀ ਉਹਦੇ ਮੁਤਾਬਕ ਗੱਲ ਹੋਈ ਨਹੀਂ। ਐਕਸਪੈਕਟੇਸ਼ਨ ਤਾਂ ਇਹੀ ਪੈਦਾ ਕੀਤੀ ਇਜ਼ਰਾਈਲ ਨੇ ਕਿ ਦਾ ਮੋਮੈਂਟ ਜਿਹੜਾ ਉਹ ਆਇਤੁੱਲਾ ਅਲੀ ਖਮੀਨਾਈ ਮਾਰਿਆ ਜਾਏਗਾ, ਬਾਕੀ ਵੀ ਅਸੀਂ ਇੱਕੋ ਨਿਸ਼ਾਨੇ 'ਚ ਲਵਾਂਗੇ, ਰਜੀਮ ਚੇਂਜ ਹੋ ਜਾਏਗਾ, ਲੋਕ ਸੜਕਾਂ 'ਤੇ ਨਿਕਲ ਆਉਣਗੇ, ਅਸੀਂ ਜਾਵਾਂਗੇ ਔਰ ਉਹਨਾਂ ਦੇ ਆਇਲ ਦੇ ਉੱਤੇ ਕਬਜ਼ਾ ਕਰਾਂਗੇ ਔਰ ਇੱਧਰੋਂ ਬਲੋਚਾਂ ਨੂੰ ਜਿਹੜਾ ਉਹ ਲੜਨ ਲਈ ਲੈ ਆਵਾਂਗੇ, ਇੱਧਰੋਂ ਕੁਰਦਾਂ ਨੂੰ ਲੈ ਆਵਾਂਗੇ ਔਰ ਜਿਵੇਂ ਸੀਰੀਆ, ਲੀਬੀਆ ਔਰ ਸੁਡਾਨ ਔਰ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈ ਅਸੀਂ ਇੰਟਰਨਲ ਸਟ੍ਰਾਈਫ ਪੈਦਾ ਕੀਤੇ, ਉਵੇਂ ਦਾ ਹੋਏਗਾ। ਸੋ ਉਹ ਜਿਵੇਂ ਕਹਿਣਾ ਕਿ ਵੀ ਪਹਿਲੀ ਗੱਲ ਹੀ ਉਹਨਾਂ ਦੀ ਕਿਸੇ ਕੰਢੇ ਨਹੀਂ ਲੱਗੀ। ਨਤੀਜੇ ਦੇ ਤੌਰ ਤੇ ਜਿਹੜਾ ਦੂਸਰਾ ਸਟ੍ਰੈਟੇਜਿਕ ਜਿਹੜਾ ਉਹਨਾਂ ਨੇ ਈਰਾਨ ਨੇ ਗਲਫ ਸਟੇਟਸ ਨੂੰ ਨਿਸ਼ਾਨਾ ਬਣਾਇਆ, ਉਹਨਾਂ ਦੀ ਇਕਨੋਮੀ ਵੀ ਢਾਹ ਢੇਰੀ ਕਰਤੀ, ਪਰ ਨਾਲ ਦੀ ਨਾਲ ਸਟੇਟ ਆਫ ਹਾਰਮੂਸ ਦੇ ਉੱਤੇ ਕੰਟਰੋਲ ਕਰਕੇ ਇਸ ਸਾਰੇ ਤੋਂ ਬਾਅਦ ਬੇਸ਼ੱਕ ਅਮਰੀਕਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਪਾਵਰ ਹੈ ਦੁਨੀਆ ਦੇ 800 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ, 800 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਉਹਨਾਂ ਦੇ ਫੌਜੀ ਬੇਸ ਨੇ, ਗਲਫ ਸਟੇਟਸ ਦੇ ਵਿੱਚ ਵੀ ਸਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 40 ਰੋਜ਼ਾ ਜੰਗ ਦੇ ਵਿੱਚ ਅਮਰੀਕਾ ਔਰ ਇਜ਼ਰਾਈਲ ਨੇ ਈਰਾਨ ਦੀ ਤਬਾਹੀ ਮਚਾਉਣ 'ਚ ਕੋਈ ਕਸਰ ਨਹੀਂ ਛੱਡੀ। ਔਰ ਇਹਦੇ ਬਾਵਜੂਦ ਕਿ ਇਸ ਤੋਂ ਆਲਮੋਸਟ 8 ਮਹੀਨੇ ਪਹਿਲਾਂ ਜਿਹੜਾ ਹੈ ਉਹ ਜੂਨ ਦੇ ਮਹੀਨੇ 'ਚ 12 ਰੋਜ਼ਾ ਜੰਗ ਦੇ ਵਿੱਚ ਵੀ ਈਰਾਨ ਦੇ ਬਹੁਤ ਸਾਰੇ ਨਿਸ਼ਾਨਿਆਂ ਨੂੰ B-2 ਜਿਹੜੇ ਅਮਰੀਕਾ ਦੇ ਪਾਵਰਫੁਲ ਬੰਬਰਸ ਨੇ ਉਹਨਾਂ ਨੇ ਬੰਬਾਰਡ ਕੀਤਾ ਸੀ ਈਰਾਨ ਦੇ ਟਿਕਾਣਿਆਂ ਨੂੰ। ਇਜ਼ਰਾਈਲ ਲਗਾਤਾਰਤਾ ਨਾਲ ਕਰ ਰਿਹਾ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਜੈਸਚਰ ਕਿ ਭਾਈ ਇਸ ਨੂੰ ਅਸੀਂ ਜਿਹੜਾ ਹੈ ਉਹ ਜੰਗਬੰਦੀ ਵਧਾ ਰਹੇ ਹਾਂ, ਇੱਕ ਪੋਜ਼ਿਟਿਵ ਸੀ। ਹੁਣ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜੀ 2 ਡਿਵੈਲਪਮੈਂਟਸ ਮੇਜਰ ਤੌਰ ਦੇ ਉੱਤੇ ਹੋਈਆਂ ਨੇ, ਕਿਉਂਕਿ ਇਉਂ ਲੱਗਦਾ ਹੈ ਕਿ ਆਰਮੀ ਦੇ ਵਿੱਚ ਵੀ ਔਰ ਨੇਵੀ ਦੇ ਵਿੱਚ ਵੀ ਅਮਰੀਕਾ ਦੀ ਇਕਸਾਰਤਾ ਦੇ ਨਾਲ ਇਸ ਤੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਅੱਜ ਹੀ ਮੈਂ ਇੱਕ ਜਿਹੜੇ ਐਂਟੀ ਕਾਊਂਟਰ ਟੈਰਰਿਜ਼ਮ ਦਾ ਹੈਡ ਮਿਸਟਰ ਕੈਨ ਜਿਹਨੇ ਰਿਜ਼ਾਈਨ ਕੀਤਾ ਸੀ, ਉਹਨਾਂ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ। ਉਹਨੇ ਕਿਹਾ ਵੀ ਇਨਸਾਈਡ ਵੀ ਜਿਹੜੇ ਸਿੰਸੀਅਰ ਲੋਕ ਨੇ ਉਹ ਰਿਅਲਾਈਜ਼ ਕਰਦੇ ਨੇ ਕਿ ਵੀ ਇਹ ਅਮਰੀਕਾ ਦੀ ਜੰਗ ਨਹੀਂ ਹੈ, ਇਜ਼ਰਾਈਲ ਦੀ ਹੈ, ਇਸ ਲਈ ਵਾਇਸ ਆਫ ਡਾਈਸੈਂਟ ਹੈ। 4 ਸਟਾਰ ਜਨਰਲ ਨੂੰ ਜਿਹੜਾ ਉਹ ਚਲਦਾ ਕਰ ਦਿੱਤਾ ਗਿਆ ਸੀ। ਪਿਛਲੇ ਦਿਨਾਂ 'ਚ ਸੀ ਕਿ 4 ਹੋਰ ਜਨਰਲ ਕੱਢੇ ਨੇ ਜਿਹੜੇ ਨੇ ਜਾਣ ਤੇ ਮਜਬੂਰ ਕੀਤੇ, ਕਿਉਂਕਿ ਇਸ ਵੇਲੇ ਖਾਸ ਤੌਰ ਤੇ ਜਿਹੜਾ ਸੈਕਟਰੀ ਆਫ ਵਾਰ ਹੈ ਉਹ ਇਸ ਕਿਸਮ ਦਾ ਹੈ, ਉਹ ਫੌਕਸ ਨਿਊਜ਼ 'ਚੋਂ ਆਇਆ ਹੋਇਆ, ਉਹਨੂੰ ਤਾਂ ਬਿਲਕੁਲ ਵੀ ਨਹੀਂ ਪਤਾ। ਕਿਉਂਕਿ ਜਦੋਂ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਸਿਆਣੇ ਬੰਦੇ ਰੱਖਦੇ ਹੋ ਤੇ ਕਿਸੇ ਫੀਲਡ 'ਚ ਗਿਆਨ 'ਚ ਤੁਹਾਡੇ 'ਚ ਕਮੀ ਵੀ ਹੋਏ, ਉਹ ਘਾਟ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ। ਲੇਕਿਨ ਇੱਥੇ ਇਸ ਕਿਸਮ ਦਾ ਜਿਹੜਾ ਕੋਈ ਦੇਖਣ 'ਚ ਨਹੀਂ ਆਇਆ। ਔਰ ਹੁਣ ਜਦੋਂ ਮੈਂ ਸਟੂਡੀਓ 'ਚ ਵਾਕ ਇਨ ਕੀਤਾ, ਮੇਨ BBC ਦੀ ਨਿਊਜ਼ ਹੈ, US ਨੇਵੀ ਚੀਫ ਲੀਵਿੰਗ ਪੋਸਟ ਇਫੈਕਟਿਵ ਇਮੀਡੀਏਟਲੀ, ਪੈਂਟਾਗਨ ਸੇਜ਼ ਕਿ ਪੈਂਟਾਗਨ ਜਿਹੜਾ ਫੌਜ ਦਾ ਔਰ ਦੂਸਰਾ ਹੈੱਡਕੁਆਰਟਰ ਹੈ, ਉਹਨਾਂ ਨੇ ਜਿਹੜਾ US ਨੇਵੀ ਸੈਕਟਰੀ ਜੌਨ ਫੈਲਟਨ ਜਿਹੜੇ ਨੇ ਉਹ ਲੀਵ ਕਰ ਰਹੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਔਰ ਹਿਜ਼ ਡਿਪਾਰਚਰ ਵਿਲ ਬੀ ਇਫੈਕਟਿਵ ਇਮੀਡੀਏਟਲੀ, ਪੈਂਟਾਗਨ ਸਪੋਕਸਮੈਨ ਸੀਨ ਪਾਰਨਲ ਸੈਡ ਇਨ ਦਾ ਸੋਸ਼ਲ ਮੀਡੀਆ ਪੋਸਟ। ਔਰ ਇਹ ਜਿਹੜੇ ਨੇ ਹੁਣ ਉਹਨਾਂ ਨੇ ਨੇਵੀ ਅੰਡਰ ਸੈਕਟਰੀ ਹੰਗ ਕਾਓ ਵਿਲ ਸਰਵ ਐਜ਼ ਐਕਟਿੰਗ ਸੈਕਟਰੀ, ਪਾਰਨਲ ਐਡਿਡ। ਹੁਣ ਇਹ ਹਾਈਐਸਟ ਰੈਂਕਿੰਗ ਮਿਲਟਰੀ ਲੀਡਰ ਹੈ ਜਿਹੜਾ ਅੱਜ ਜਿਹੜਾ ਛੱਡ ਰਿਹਾ ਔਰ ਇਸ ਦਾ ਜਿਹੜਾ ਛੱਡਣਾ, ਕਿਉਂਕਿ ਦੇਖੋ ਇਹ ਬਲੌਕੇਡ ਦਾ ਪਾਰਟ ਨੇਵੀ ਨਾਲ ਜੁੜਿਆ ਹੋਇਆ ਤੇ ਨੇਵੀ ਦੇ ਚੀਫ ਦਾ ਇਸ ਮੌਕੇ ਤੇ ਛੱਡਣਾ, ਕਿਉਂਕਿ $500 ਮਿਲੀਅਨ ਤੋਂ ਜ਼ਿਆਦਾ ਰੋਜ਼ ਦਾ ਖਰਚ ਵੀ ਹੋ ਰਿਹਾ ਔਰ ਪੋਸੀਬਲ ਹੈ ਇਹ ਵੀ ਅਜੇ ਤੱਕ ਤਾਂ ਈਰਾਨ ਨੇ ਕੋਈ ਆਫੈਂਸਿਵ ਮੇਜਰ ਨਹੀਂ ਲਿਆ, ਪਰ
ਉਹਨੇ, ਕਿਉਂਕਿ ਜਦੋਂ ਕੱਲ ਈਰਾਨ ਦੀ ਇੱਕ ਵੈਸਲ ਕੈਪਚਰ ਕੀਤੀ ਅਮਰੀਕਾ ਨੇ, ਤੇ ਈਰਾਨ ਨੇ ਕਿਹਾ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ। ਸੋ ਪੋਸੀਬਲ, ਹਾਲਾਂਕਿ ਜਿਹੜੇ ਅਮਰੀਕਾ ਦੀ ਘੇਰਾਬੰਦੀ ਹੈ ਉਹ ਈਰਾਨ ਦੇ ਪਾਣੀਆਂ ਤੋਂ 500-600 ਮੀਲ ਦੂਰ ਜਿਹੜਾ ਈਰਾਨ ਤੋਂ ਉਹਨਾਂ ਦੀ ਪੋਜੀਸ਼ਨ ਹੈ। ਕਿਉਂਕਿ ਇਹ ਠੀਕ ਹੈ ਵੀ ਈਰਾਨ ਦੀ ਕੋਈ ਬਹੁਤ ਨਾ ਕੋਈ ਆਰਗੇਨਾਈਜ਼ਡ ਨੇਵੀ ਹੈ ਨਾ 에ਅਰ ਫੋਰਸ ਹੈ, ਪਰ ਜਿਹੜਾ ਉਹਨਾਂ ਨੇ ਜਦੋਂ ਹੁਣ ਲੇਟੈਸਟ ਫਿਊਚਰ ਦੇ ਵਾਰਸ ਦੇ ਵਿੱਚ ਇਹ ਸਾਹਮਣੇ ਆਏਗਾ, ਹਾਲਾਂਕਿ ਜਦੋਂ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਜੰਗ ਹੋਈ ਉਹਦੇ 'ਚ ਵੀ ਜਿਹੜੇ ਡਰੋਨ ਨੇ ਉਹ ਵਿਨਿੰਗ ਫੈਕਟਰ ਸੀ। ਰਸ਼ੀਆ ਔਰ ਯੂਕਰੇਨ ਵਾਰ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਉਹਦੇ 'ਚ ਵੀ ਜਿਹੜੇ ਆ ਮਿਜ਼ਾਈਲ ਔਰ ਉਹਦੇ ਨਾਲੋਂ ਵੀ ਪਾਵਰਫੁਲ ਡਰੋਨ ਸਾਬਤ ਹੋ ਰਿਹਾ ਕਿ ਭਾਈ ਕਿਵੇਂ ਨੁਕਸਾਨ ਕਰਦੇ ਨੇ ਔਰ ਕਿਵੇਂ, ਨਹੀਂ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਰਸ਼ੀਆ ਨੂੰ 4 ਸਾਲ ਲੱਗਣਗੇ ਯੂਕਰੇਨ ਦੇ ਨਾਲ ਠੁਕ ਕਰਦੇ ਆ, ਭਾਵੇਂ ਕਾਫੀ ਇਲਾਕਾ ਇੱਕ ਪ੍ਰੋਵਿੰਸ ਦਾ ਲਿਆ ਹੋਇਆ ਪਰ ਵਿਕਟਰੀ ਦੇ ਤਾਂ ਕਿਤੇ ਨੇੜੇ ਤੇੜੇ ਨਹੀਂ ਹੈ। ਸੋ ਇਹ ਪੋਸੀਬਲ ਹੈ ਕਿ ਵੀ ਇਹ ਨੇਵੀ ਚੀਫ ਨੇ ਕਿਹਾ ਹੋਇਆ ਵੀ ਇਹ ਬਲੌਕੇਡ ਵੀ ਸਾਡੇ ਹੱਕ 'ਚ ਨਹੀਂ ਜਾਂਦਾ ਔਰ ਅਲਟੀਮੇਟਲੀ ਜਿਹੜਾ ਸਾਡਾ ਨੁਕਸਾਨ ਹੋ ਸਕਦਾ। ਪਰ ਜਿਹੜੇ ਵਿਦਨ, ਜਿਵੇਂ ਅਸੀਂ ਕਿਹਾ ਵੀ ਇੱਕ ਜ਼ਾਇਨਿਸਟ ਲੌਬੀ ਹੈ ਔਰ ਜਿਹੜੇ ਉਸ ਵਾਰ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸ਼ੂਟ ਨਹੀਂ ਕਰਦਾ। ਸੋ ਇਹ ਬਹੁਤ ਵੱਡਾ ਜਿਹੜਾ ਇਸ ਮੌਕੇ ਤੇ ਨੇਵੀ ਚੀਫ ਨੂੰ ਫਾਰਗ ਕਰਨਾ ਇਹ ਦੱਸਦਾ ਵੀ ਈਵਨ ਅੰਦਰੂਨੀ ਜਿਹੜੀ ਸਟ੍ਰੈਟਜੀ ਹੈ ਫੌਜੀ ਜਰਨੈਲਾਂ ਦੀ ਵੀ ਔਰ ਵਿਦਨ ਵੀ, ਕਿਉਂਕਿ ਮਾਰਕੋ ਰੂਬੀਓ ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਵੀ ਡਿਪਲੋਮੇਸੀ ਤੋਂ ਉਹਨੂੰ ਇੱਕ ਪਾਸੇ ਕੀਤਾ ਹੋਇਆ ਹੈ। ਮਿਸਟਰ ਵੈਂਸ ਜਿਹੜਾ ਮੁੱਢਲੇ ਤੌਰ ਤੇ ਜੰਗ ਦੇ ਹੱਕ 'ਚ ਨਹੀਂ ਸੀ, ਉਸ ਨੂੰ ਨੈਗੋਸ਼ੀਏਸ਼ਨ ਦੇ ਲਈ ਅੱਗੇ ਲਾਇਆ ਹੋਇਆ। ਔਰ ਇਹ ਜਿਹੜਾ ਹੁਣ ਈਰਾਨ ਨੇ ਇਸ ਦੇ ਉੱਤੇ ਜਿਹੜੀ ਦੋਨਾਂ ਦੀ ਮੈਂ ਪੋਜੀਸ਼ਨ ਦੱਸਾਂਗਾ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਲੇਟੈਸਟ 24 ਆਵਰਸ 'ਚ ਇਹ ਹੋਪ ਜਤਾਈ ਹੈ ਕਿ 2-3 ਦਿਨਾਂ 'ਚ ਨੈਗੋਸ਼ੀਏਸ਼ਨ ਸ਼ੁਰੂ ਵੀ ਹੋ ਸਕਦੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਗੱਲ ਦੇ ਉੱਤੇ ਕਿਹਾ ਕਿ ਵੀ ਈਰਾਨ ਇਜ਼ ਕੋਲੈਪਸਿੰਗ ਫਾਈਨੈਂਸ਼ੀਅਲੀ, they want the Strait of Hormuz opened immediately, starving for cash, losing $500 million a day, military and police complaining that they are not getting paid, SOS। ਹੁਣ ਆਪਣੇ ਵੱਲੋਂ ਤੇ ਉਹ ਆਪਣੇ ਲੋਕਾਂ 'ਚ ਇਹ ਦੱਸ ਰਹੇ ਨੇ ਵੀ ਅਸੀਂ ਈਰਾਨ ਦੀ ਕਿੰਨੀ ਤਬਾਹੀ ਕਰ ਦਿੱਤੀ ਹੈ ਕਿ ਉਹਦਾ ਕਲੈਪਸ ਹੋ ਰਿਹਾ। ਪਹਿਲਾਂ ਤੋਂ ਕਹਿ ਰਹੇ ਨੇ ਅਸੀਂ ਲੀਡਰਸ਼ਿਪ ਰਜੀਮ ਬਦਲ ਦਿੱਤੀ, ਉਹਨਾਂ ਦਾ ਕਲੈਪਸ ਹੋ ਰਿਹਾ ਫਾਈਨੈਂਸ਼ੀਅਲੀ। ਇਸ ਲਈ ਉਹ ਸਟੇਟ ਆਫ ਹਾਰਮੂਜ਼ ਜਿਹੜਾ ਉਹ ਚਾਹੁੰਦੇ ਨੇ ਵੀ ਅਸੀਂ ਉਹਦਾ ਬਲੌਕੇਡ ਚੱਕੀਏ, ਕਿਉਂਕਿ ਉਹ $500 ਮਿਲੀਅਨ ਰੋਜ਼ ਦਾ ਬਣਾ ਰਹੇ ਸੀ, ਉਹ ਲੂਜ਼ ਕਰ ਰਹੇ ਨੇ ਔਰ ਉਹਨਾਂ ਦੇ ਕੋਲ ਮਿਲਟਰੀ ਔਰ ਪੁਲਿਸ ਨੂੰ ਦੇਣ ਲਈ ਤਨਖਾਹਾਂ ਵੀ ਨਹੀਂ ਨੇ। ਔਰ ਇਸ ਸਭ ਦੇ ਚੱਲਦਿਆਂ ਈਰਾਨ ਨੂੰ ਨੇ ਈਵਨ ਜਿਹੜਾ ਕੱਲ ਟਰੂਥ ਸੋਸ਼ਲ ਤੇ ਕਮੈਂਟ ਸੀ ਉਸ ਦੇ ਉੱਤੇ ਵੀ ਈਰਾਨ ਨੇ ਜਿਹੜਾ ਉਹ ਸਖਤ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਵੀ ਕੌਣ ਕਹਿੰਦਾ ਹੈ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਫਰੈਗਮੈਂਟਡ ਹੈ ਜਾਂ ਉਹ ਫ੍ਰੈਕਚਰਡ ਹੈ। ਅਸੀਂ ਬਿਲਕੁਲ ਇੰਟੈਕਟ ਹੈ ਔਰ ਅਸੀਂ ਬਿਲਕੁਲ ਗੱਲਬਾਤ ਨਹੀਂ ਕਰਾਂਗੇ ਜਦੋਂ ਤੱਕ ਅਮਰੀਕਾ ਬਲੌਕੇਡ ਨਹੀਂ ਚੁੱਕਦਾ। ਔਰ ਇਸ ਦੇ ਉੱਤੇ ਉਹਨਾਂ ਦੀ ਕਾਫੀ ਟਫ ਪੋਸਟਿੰਗ ਦਾ ਨਤੀਜਾ ਹੈ ਕਿ ਹੁਣ ਈਵਨ ਇੱਕ ਧਿਰ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕਿ ਉਹ ਇਹ ਸਮਝਦੇ ਨੇ ਵੀ ਇਨਫੈਕਟ ਇਹ ਜਿਹੜਾ ਸੀਜ਼ਫਾਇਰ ਨੂੰ ਵਧਾਉਣਾ ਵੀ ਹੈ ਇਹ ਇੱਕ ਸਮੋਕ ਸਕਰੀਨ ਹੈ। ਜ਼ਿਆਦਾ ਵਕਤ ਬਾਏ ਕੀਤਾ ਜਾ ਰਿਹਾ, ਫੁੱਲ ਸਕੇਲ ਈਰਾਨ ਤੇ ਅਟੈਕ ਦੀਆਂ ਤਿਆਰੀਆਂ ਹੋ ਰਹੀਆਂ ਨੇ। BBC ਦੇ ਵੀ ਡੈਨੀਅਲ ਬੁਸ਼ ਨੇ ਇਹਦੇ ਤੇ ਸਟੋਰੀ ਕੀਤੀ ਹੈ, ਟਰੰਪ ਬਾਈਜ਼ ਟਾਈਮ ਫਾਰ ਈਰਾਨ ਡੀਲ ਆਫਟਰ ਫਰੈਂਟਿਕ ਡੇ ਆਫ ਡਿਪਲੋਮੇਸੀ, ਕਿ ਵੀ ਡਿਪਲੋਮੇਸੀ ਵੀ ਹੈ ਨਾਲ ਪਰ ਜਿਹੜਾ ਟਾਈਮ ਵੀ ਬਾਏ ਕੀਤਾ ਜਾ ਰਿਹਾ। ਔਰ ਇਹ ਜਿਹੜਾ ਹੁਣ ਜੇ ਤੁਸੀਂ ਈਰਾਨ ਦੇ ਰਿਐਕਸ਼ਨ ਦੇਖੋ ਇਹਨਾਂ 2 ਦਿਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਟਵੀਟ ਜਿਹੜਾ ਟਰੂਥ ਸੋਸ਼ਲ ਤੇ ਕਿਹਾ ਗਿਆ, ਤਹਿਰਾਨ ਰਿਸੀਵਡ ਸਾਈਨਸ ਇੰਡੀਕੇਟਿੰਗ US ਰੈਡੀ ਟੂ ਐਂਡ ਨੇਵਲ ਬਲੌਕੇਡ ਇਰਾਨੀਅਨ ਐਨਵॉय ਟੂ UN ਇਰਵਾਨੀ। ਹੁਣ ਇੱਕ ਪਾਸੇ ਇਹ ਹੋਪ ਵੀ ਹੈ, ਜਿਹੜਾ ਈਰਾਨ ਦਾ ਐਂਬੈਸਡਰ ਹੈ ਯੂਨਾਈਟਿਡ ਨੇਸ਼ਨਸ 'ਚ, ਉਹਨੇ ਕਿਹਾ ਕਿ ਵੀ ਇਹ ਵੀ ਸਾਨੂੰ ਲੱਗਦਾ ਈਰਾਨ ਹੈਜ਼ ਸੁਜੈਸਟਡ that United States may be preparing to ease tensions over its naval blockade। ਇਹ ਉਹਨਾਂ ਨੇ ਹੋਪਫੁਲ ਹੈ। ਉਹਨਾਂ ਨੇ ਕਿਹਾ ਕਿ Tehran has received signs indicating that United States is ready to end the naval blockade। ਜੇ ਇਵੇਂ ਹੋ ਜਾਂਦਾ ਹੈ, ਜਿਹੜੀ ਸ਼ਰਤ ਵੀ ਹੈ ਵੀ ਚੁੱਕੋ, ਫਿਰ ਕਿਸੇ ਵੇਲੇ ਵੀ ਜਿਹੜੀ ਗੱਲਬਾਤ ਹੈ ਇਸਲਾਮਾਬਾਦ ਦੇ ਵਿੱਚ ਸ਼ੁਰੂ ਹੋ ਸਕਦੀ ਹੈ। ਪਰ ਨਾਲ ਦੀ ਨਾਲ ਇਹ ਵੀ ਹੈ ਈਰਾਨ ਰਿਜੈਕਟਸ
US conditions for negotiations. Trump unilaterally extended ceasefire IRIB. ਉਹਨਾਂ ਦੀ IRIB ਜਿਹੜੀ ਹੈ ਰਿਪਬਲਿਕ ਆਫ ਈਰਾਨ ਬ੍ਰੌਡਕਾਸਟਿੰਗ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਿਹੜਾ ਅਮਰੀਕਾ ਹੈ ਉਹਨੇ ਯੂਨੀਲੈਟਰਲੀ ਯਾਨੀ ਇੱਕ ਤਰਫਾ ਖੁਦ ਹੀ ਕੀਤਾ, ਅਸੀਂ ਕੋਈ ਉਹਨਾਂ ਨਾਲ ਜਿਹੜਾ ਉਹ ਗੱਲਬਾਤ ਦਿਲਚਸਪੀ ਨਹੀਂ ਰੱਖਦੇ ਔਰ ਅਸੀਂ ਈਰਾਨ ਰਿਜੈਕਟਸ US ਕੰਡੀਸ਼ਨਸ ਫॉर ਨੈਗੋਸ਼ੀਏਸ਼ਨਸ। ਟਰੰਪ ਯੂਨੀਲੈਟਰਲੀ ਐਕਸਟੈਂਡਡ ਦਾ ਸੀਜ਼ਫਾਇਰ ਔਰ ਉਹਦੇ 'ਚ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਕਿਹਾ ਸੀ ਕਿ ਆਸਮ ਮੁਨੀਰ ਔਰ ਸ਼ਾਬਾਜ਼ ਸ਼ਰੀਫ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਜਦੋਂ ਤੱਕ ਈਰਾਨ ਦੀ ਫ੍ਰੈਕਚਰਡ ਲੀਡਰਸ਼ਿਪ ਇੱਕ ਪ੍ਰਪੋਜ਼ਲ ਬਣਾ ਕੇ ਨਹੀਂ ਆਉਂਦੀ ਉਹਨਾਂ ਨੂੰ ਵਕਤ ਦਿੱਤਾ ਜਾਏ। ਹੁਣ ਇਸੇ ਦੌਰਾਨ ਇੱਕ ਜਹਾਜ਼ ਜਿਹੜਾ ਚੀਨ ਦਾ ਇਹਨਾਂ ਨੇ ਅਮਰੀਕਾ ਨੇ ਰੋਕਿਆ ਜਾਂ ਫੜਿਆ, ਉਸ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਜੀ ਇਹ ਇੱਕ ਗਿਫਟ ਵਾਂਗ ਹੈ, ਜਿਵੇਂ ਚੀਨ ਗਿਫਟ ਦੇ ਰਿਹਾ ਸੀ ਈਰਾਨ ਨੂੰ, ਯਾਨੀ ਕਿ ਹਥਿਆਰ ਉਹਦੇ ਜਾ ਰਹੇ ਸੀ। ਇਸ ਦੇ ਉੱਤੇ ਵੀ ਚੀਨ ਨੇ ਤਿੱਖਾ ਰਿਐਕਟ ਕੀਤਾ। ਚਾਈਨਾ ਰਿਬਿਊਕਸ ਟਰੰਪ ਓਵਰ ਕਲੇਮ ਆਫ ਗਿਫਟ ਟੂ ਈਰਾਨ ਔਨ ਸੀਜ਼ਡ ਸ਼ਿਪ। ਚਾਈਨਾ ਨੇ ਕਿਹਾ ਵੀ ਅਸੀਂ ਇੱਕ ਜ਼ਿੰਮੇਵਾਰ ਪਾਵਰ ਹੈ ਔਰ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ। ਇਸ ਕਿਸਮ ਦੇ ਮਜ਼ਾਹੀਆ ਜਿਹੜੇ ਅੰਦਾਜ਼ ਦੇ ਵਿੱਚ ਕਿਸੇ ਚੀਜ਼ ਨੂੰ ਜਿਹੜਾ ਲੈਣਾ ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਫਿਰ ਜਿਵੇਂ ਈਰਾਨ ਰਿਜੈਕਟਸ ਟਰੰਪ ਸੀਰੀਅਸਲੀ ਫ੍ਰੈਕਚਰਡ ਲੀਡਰਸ਼ਿਪ ਕਲੇਮ, ਐਕਿਊਜ਼ਸ US ਪ੍ਰੈਜ਼ੀਡੈਂਟ ਆਫ ਵੀਵਿੰਗ ਲਾਈਜ਼। ਈਰਾਨ ਕਹਿੰਦਾ ਵੀ ਇਹ ਗਲਤ ਹੈ ਜਿਹੜਾ ਫ੍ਰੈਕਚਰਡ ਲੀਡਰਸ਼ਿਪ ਵਾਲਾ, ਕਿ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ 'ਚ ਬਹਿ ਕੇ ਝੂਠ ਬੁਣਦੇ ਨੇ ਰੋਜ਼। ਇਹ ਵੀਵਿੰਗ ਲਾਈਜ਼ ਦਾ ਮਤਲਬ ਇਹ ਹੈ। ਫਿਰ ਹੁਣ ਈਰਾਨ ਯੂਨਾਈਟਿਡ ਨੇਸ਼ਨਸ ਨੂੰ ਕਹਿ ਰਿਹਾ, ਤਹਿਰਾਨ ਅਰਜਿਸ ਯੂਨਾਈਟਿਡ ਨੇਸ਼ਨਸ ਟੂ ਪ੍ਰੈਸ ਯੂਨਾਈਟਿਡ ਸਟੇਟਸ ਫॉर ਰਿਲੀਜ਼ ਆਫ ਇਟਸ ਸੀਜ਼ਡ ਵੈਸਲ, ਕਿਉਂਕਿ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਈਰਾਨ ਦੀ ਇੱਕ ਵੈਸਲ ਦੇ ਉੱਤੇ ਜਿਹੜਾ ਹੈ ਉਹ ਕਬਜ਼ਾ ਕੀਤਾ ਅਮਰੀਕਾ ਨੇ। ਸੋ UN ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਹੈ। ਅਤੇ ਦੂਸਰੇ ਪਾਸੇ ਜਿਵੇਂ ਅਮਰੀਕਾ ਦੇ ਮੀਡੀਆ ਜਾਂ ਜਿਹੜਾ ਪ੍ਰੋ ਵਾਰ ਅੱਗੇ ਵਧਾਉਣਾ ਚਾਹੁੰਦਾ ਕਿ ਜੀ ਈਰਾਨ ਤਾਂ ਭੁੱਖਾ ਮਰ ਰਿਹਾ, ਉੱਥੇ ਫੂਡ ਕੱਟ ਆਫ ਹੋ ਗਿਆ, ਉਹ ਈਰਾਨ ਨੇ ਵੀ ਡਿਨਾਈ ਕੀਤਾ ਹੈ। ਏਜੰਸੀ ਫ੍ਰੈਂਚ ਪ੍ਰੈਸ ਦਾ Iran says US naval blockade has little impact on food supply. Despite the US naval blockade, we have no problem in supplying basic goods and food, Iran's agriculture minister said. So ਮਤਲਬ ਇਹ ਹੈ ਕਿ ਵੀ ਇਹ ਹਰ ਫਰੰਟ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ। ਔਰ ਇਧਰ Iran seizes 2 ships in Strait of Hormuz after Trump extends ceasefire. ਹੁਣ ਇਹ ਹੈ, ਹਾਲਾਂਕਿ ਇਹਨੂੰ ਮੈਂ ਅਜੇ ਵੀ ਇਹਨੂੰ ਮੈਂ ਐਜ਼ ਏ ਪੋਸਚਰਿੰਗ ਹੀ ਦੇਖਦਾ ਕਿ ਈਰਾਨ ਡਿਪਲੋਮੈਟਿਕਲੀ ਬਹੁਤ ਮੈਚੋਰ ਨੇ। ਅਮਰੀਕਾ ਇਸ ਮਾਮਲੇ 'ਚ ਜ਼ਿਆਦਾ ਜਿਹੜਾ ਉਹ ਕਾਊਬॉय ਮੈਂਟੈਲਿਟੀ ਹੈ ਔਰ ਜਿਹੜੀ ਇਨਫੈਕਟ ਟੀਮ ਵੀ ਹੈਡ ਕਰ ਰਹੀ ਹੈ ਉਹਨਾਂ 'ਚ ਕੋਈ ਡਿਪਲੋਮੈਟ ਤਾਂ ਹੈ ਨਹੀਂ ਅਮਰੀਕਾ ਦੇ, ਨਾ ਹੀ ਕੋਈ ਉਸ ਲੈਵਲ 'ਤੇ। ਲੇਕਿਨ ਈਰਾਨ ਜਿਹੜਾ ਹੈ ਉਹ ਆਪਣਾ ਉਹਨੇ ਸਟੇਟ ਆਫ ਹਾਰਮੂਜ਼ ਨੂੰ ਵੀ ਨੱਪਿਆ ਹੋਇਆ, ਨੈਰੇਟਿਵ ਵੀ ਸਟਰੋਂਗ ਦੇ ਰਹੇ ਨੇ ਔਰ ਇਹ ਵੀ ਪੋਸੀਬਲ ਹੈ ਕਿ ਉਹ ਲੌਂਗ ਟਰਮ ਵਾਰ ਦੇ ਲਈ ਵੀ ਆਪਣੇ ਲੋਕਾਂ ਨੂੰ ਤਿਆਰ ਕਰ ਰਹੇ ਨੇ। ਹਾਲਾਂਕਿ ਅਸੀਂ ਅਗੇਨ ਜਦੋਂ ਅਸੀਂ ਇਹ ਵਿਸ਼ ਕਰਦੇ ਹਾਂ, ਚਾਹਨਾ ਕਰਦੇ ਹਾਂ ਕਿ ਅਮਨ ਅਮਾਨ ਹੋਏ, ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਲਈ ਇਹ ਕਾਫੀ ਟਫ ਘੜੀ ਹੈ। ਉਹਨਾਂ ਨੇ ਕਾਫੀ ਕੁਛ ਅਕੰਪਲਿਸ਼ ਕੀਤਾ ਹੈ। 47 ਸਾਲਾਂ ਦੀ ਰਾਈਵਲਰੀ ਵਾਲੇ ਮੁਲਕਾਂ ਨੂੰ ਇੱਕ ਟੇਬਲ 'ਤੇ ਬਿਠਾਉਣਾ, ਫਿਰ ਜਿੱਥੇ ਜੰਗਬੰਦੀ ਖਤਮ ਹੋ ਰਹੀ ਸੀ ਉਹਨੂੰ ਦੁਬਾਰਾ ਉਸ ਨੂੰ ਐਕਸਟੈਂਡ ਕਰਨਾ ਔਰ ਗੱਲਬਾਤ ਦਾ ਮੌਕਾ। ਔਰ ਮੈਨੂੰ ਲੱਗਦਾ ਹੈ ਕਿ ਪੱਸੇ ਪਰਦਾ ਬਿਹਾਈਂਡ ਦਾ ਕਰਟਨ ਉਹ ਆਪਣੀ ਡਿਪਲੋਮੇਸੀ ਨੂੰ ਹੋਰ ਅੱਗੇ ਤੋਰ ਰਹੇ ਹੋਣਗੇ ਔਰ ਬਹੁਤ ਜਲਦੀ ਅਮਰੀਕਾ ਔਰ ਈਰਾਨ ਗੱਲਬਾਤ ਦੀ ਮੇਜ਼ ਤੇ ਹੋਣਗੇ, ਇਹ ਮੇਰਾ ਯਕੀਨ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।